ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਵਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, आज 28 फरवरी 2023 17 फग्गन नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਤੁਹਾਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਅੱਜ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਟੋਰਾਂਟੋ ਤੋਂ ਵੀਰ ਸੰਦੀਪ ਸਿੰਘ ਵੱਲੋਂ। ਸੋ ਇਹਨਾਂ ਨੇ ਮੀਡੀਆ ਦੀ ਇੰਪੋਰਟੈਂਸ ਤੇ ਕਿਹਾ ਹੈ ਕਿ ਅੱਜ ਜੋ ਨੈਰੇਟਿਵ ਸਾਡੇ ਖਿਲਾਫ ਬਿਲਡ ਕੀਤਾ ਜਾ ਰਿਹਾ ਹੈ ਇਸੇ ਨੂੰ ਦੀਪ ਸਿੱਧੂ ਕਹਿੰਦ ਕਰਦਾ ਸੀ ਕਿ ਸਾਡੀ ਹੋਂਦ ਅਤੇ ਸਾਨੂੰ ਡਿਫਾਈਨ ਹੀ ਸਟੇਟ ਕਰਦੀ ਹੈ ਅਤੇ ਅਸੀਂ ਉਹਨਾਂ ਦਾ ਬਿਰਤਾਂਤ ਹੀ ਕਬੂਲਦੇ ਹਾਂ। ਇਹ ਅੱਜ ਨਜ਼ਰ ਆ ਰਿਹਾ ਹੈ ਕਿ ਸਾਡਾ ਮੀਡੀਆ ਵੀ ਅੱਜ ਸਰਕਾਰੀ ਬੋਲੀ ਬੋਲ ਰਿਹਾ ਹੈ। ਜੇ ਅਜੇ ਵੀ ਸਾਨੂੰ ਸਮਝ ਨਹੀਂ ਆਉਂਦਾ ਕਿ ਨੈਰੇਟਿਵ ਬਿਲਡਿੰਗ ਕਿਉਂ ਜ਼ਰੂਰੀ ਹੈ ਅਤੇ ਪੰਥਕ ਮੀਡੀਆ ਦੀ ਕੀ ਇੰਪੋਰਟੈਂਸ ਹੈ ਤਾਂ ਅਸੀਂ ਜੁੱਤੀਆਂ ਦੇ ਹੱਕਦਾਰ ਹਾਂ। ਸੋ ਅਜੇ ਵੀ ਸਮਾਂ ਹੈ, ਸੰਭਲ ਚਾਹੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀ ਸੰਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਜਿਹੜੀ ਸਿੱਖ ਕੌਮ ਹੈ ਉਹ ਸ਼ਹੀਦਾਂ ਦੀ ਕੌਮ ਹੈ। ਸੋ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੌਮੀ ਯੋਧੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਜੀ ਬਾਰੇ। ਸੋ ਅੱਜ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ 30ਵਾਂ ਸ਼ਹੀਦੀ ਦਿਨ ਹੈ। ਸੋ 28 ਫਰਵਰੀ 1993 ਨੂੰ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਸੀ ਔਰ ਬਾਬਾ ਮਾਨੋਚਾਲ ਨੇ ਪੰਥਕ ਕਮੇਟੀ ਦੇ ਮੁਖੀ ਵਜੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕੀਤਾ ਸੀ। ਸੋ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਨਕਸ਼ੇ ਕਦਮ ਤੇ ਚੱਲਦਿਆਂ ਬਾਬਾ ਮਾਨੋਚਾਲ ਵੱਲੋਂ ਖਾਲਿਸਤਾਨ ਦੀ ਆਜ਼ਾਦੀ ਤਹਿਰੀਕ ਬਰਾਬਰ ਜਾਰੀ ਹੈ ਔਰ ਖਾਲਿਸਤਾਨ ਦਾ ਜਿਹੜਾ ਝੰਡਾ ਹੈ ਉਹ ਥਾਂ ਥਾਂ ਫਹਿਰਾਇਆ ਜਾ ਰਿਹਾ ਹੈ ਅਤੇ ਇਹੀ ਸੁਨੇਹਾ ਦੇ ਰਿਹਾ ਹੈ ਕਿ ਸ਼ਹੀਦਾਂ ਦਾ ਡੁੱਲਿਆ ਖੂਨ ਕਦੇ ਬੇਥਾ ਨਹੀਂ ਜਾਂਦਾ। ਸੋ ਅੱਜ ਦਾ ਸਮੁੱਚਾ ਪ੍ਰੋਗਰਾਮ ਅਸੀਂ ਕੌਮੀ ਯੋਧੇ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ ਯਾਦ ਨੂੰ ਸਮਰਪਿਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਸਾਡੇ ਕੱਲ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ ਔਰ ਆਲਮੋਸਟ ਸਾਰੇ ਸੈਗਮੈਂਟਸ ਦੇ ਉੱਤੇ ਪੋਜ਼ਿਟਿਵ ਕਾਮੈਂਟ ਨੇ। ਜਿਹੜੀ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਨੂੰ ਇੱਕ ਸਲਾਹ ਦੇ ਤੌਰ ਦੇ ਉੱਤੇ ਜੋ ਵਿਚਾਰ ਅਸੀਂ ਕੀਤਾ ਉਸ ਨਾਲ ਵੀ ਸਾਡੇ ਬਹੁਤ ਸਾਰੇ ਵਿਊਅਰਸ ਸਹਿਮਤ ਨੇ। ਪੰਜਾਬ ਚੋਂ ਵੀ ਜਿਨ੍ਹਾਂ ਨੇ ਸਾਡੇ ਨਾਲ ਸੰਪਰਕ ਕੀਤਾ ਉਹਨਾਂ ਨੇ ਕਿਹਾ ਕਿ ਜੀ ਉਹਨਾਂ ਤੱਕ ਅਸੀਂ ਇਹ ਸੈਗਮੈਂਟ ਪਹੁੰਚਾ ਦਿੱਤਾ ਹੈ। ਸੋ ਸਾਨੂੰ ਖੁਸ਼ੀ ਹੁੰਦੀ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਇਹ ਸਾਡਾ ਪ੍ਰੋਗਰਾਮ ਇੱਕ ਸਿਰਫ ਵਨ ਵੇ ਟ੍ਰੈਫਿਕ ਨਹੀਂ ਹੈ ਕਿ ਅਸੀਂ ਸਿਰਫ ਜੋ ਸਾਡਾ ਕਿਸੇ ਚੀਜ਼ ਬਾਰੇ ਬਿਰਤਾਂਤ ਹੈ ਉਸ ਨੂੰ ਹੀ ਬਿਆਨਦੇ ਹਾਂ। ਜਦੋਂ ਅਸੀਂ ਕਿਸੇ ਵੀ ਇਸ਼ੂ ਤੇ ਖਾਸ ਤੌਰ ਤੇ ਪੰਥਕ ਮੁੱਦੇ ਤੇ ਗੱਲ ਕਰਦੇ ਤੇ ਉਸ ਦੇ ਲਈ ਸਾਡੀ ਕੋਸ਼ਿਸ਼ ਵੀ ਹੁੰਦੀ ਹੈ ਕਿ ਇਨਪੁਟ ਲਈ ਜਾਏ, ਵੱਧ ਤੋਂ ਵੱਧ ਜਾਣਕਾਰੀ ਸਾਡੇ ਕੋਲ ਹੋਏ ਔਰ ਸਾਡੀ ਇਸ ਕੋਸ਼ਿਸ਼ ਨੂੰ ਉਦੋਂ ਹੋਰ ਵੀ ਫਲ ਲੱਗਦਾ ਹੈ ਜਦੋਂ ਕਿ ਸਾਡੇ ਵਿਊਅਰਸ ਦੀ ਇਨਪੁਟ ਵੀ ਸਾਨੂੰ ਮਿਲਦੀ ਹੈ ਔਰ ਅਸੀਂ ਜਿਹੜਾ ਉਸ ਬਿਰਤਾਂਤ ਨੂੰ ਹੀ ਅੱਗੇ ਤੋਰਦੇ ਹਾਂ ਜਿਹੜਾ ਪੰਥਕ ਹਿੱਤ 'ਚ ਹੈ, ਪੰਥ ਦੇ ਭਲੇ 'ਚ ਹੈ, ਜਿਸ ਦੇ ਵਿੱਚ ਕੋਈ ਨਿੱਜੀ ਗਰਜ਼, ਕੋਈ ਨਿੱਜੀ ਰੰਜਿਸ਼ ਜਾਂ ਕੋਈ ਨਿੱਜੀ ਮਫਾਦ ਸ਼ਾਮਲ ਨਹੀਂ ਹੈ। ਸੋ ਅਸੀਂ ਸਾਰੇ ਵਿਊਅਰਸ ਦਾ ਸ਼ੁਕਰੀਆ ਅਦਾ ਕਰਦੇ ਹਾਂ।
ਵੀਰ ਸੰਦੀਪ ਸਿੰਘ ਟੋਰਾਂਟੋ ਨਿਵਾਸੀ ਨੇ, ਉਹਨਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ। ਔਰ ਪਿਛਲੇ ਸਾਰੇ ਦਿਨਾਂ ਤੋਂ ਹੀ, ਕਿਉਂਕਿ ਜਿਹੜੇ ਯੰਗਸਟਰ ਸਾਰੇ ਇਸ ਸਾਰੇ ਨੂੰ ਸਮਝਦੇ ਨੇ, ਉਹਨਾਂ ਨੂੰ ਹੋਰ ਵੀ ਗੱਲ ਸਮਝ ਆ ਰਹੀ ਹੈ ਕਿ ਵੀ ਸਾਡਾ ਇੱਕ ਵੱਡਾ ਹਿੱਸਾ ਜਿਹੜਾ ਹੈ ਉਹ ਉਸ ਨੈਰੇਟਿਵ ਨੂੰ ਜਾਂ ਉਸ ਬਿਰਤਾਂਤ ਨੂੰ ਜਿਹੜਾ ਹੈ ਉਹ ਕਬੂਲ ਲੈਂਦਾ ਹੈ, ਜਾਂ ਉਸ ਦਾ ਅਸਰ ਕਬੂਲਦਾ ਜੇ ਪੂਰੀ ਤਰ੍ਹਾਂ ਨਾ ਹੋਏ, ਜਾਂ ਉਸ ਤੋਂ ਬੇਚੈਨ ਹੁੰਦਾ ਹੈ। ਔਰ ਕਿਉਂਕਿ ਅਸੀਂ ਉਸ ਲੈਵਲ ਦੇ ਉੱਤੇ ਆਪਣੀਆਂ ਮੀਡੀਆ ਆਊਟਲੈਟਸ ਜਾਂ ਆਪਣਾ ਈਵਨ ਇੰਟੈਲੈਕਚੁਅਲ ਬੇਸ ਤਿਆਰ ਨਹੀਂ ਕੀਤਾ ਹੋਇਆ, ਜਿਹੜੇ ਕਿ ਪੰਥਕ ਨੈਰੇਟਿਵ ਤੋਂ ਜਾਂ ਸਿੱਖ ਨੈਰੇਟਿਵ ਤੋਂ ਘਟਨਾਕ੍ਰਮ ਨੂੰ ਸਿਰਜਣ। ਇਸ ਲਈ ਸਟੇਟ ਤਾਂ ਐਨਮੀ ਹੈ ਹੀ ਹੈ ਸਿੱਖਾਂ ਦੀ, ਤੇ ਜਦੋਂ ਉਹਨਾਂ ਦੀ ਕਹਾਣੀ ਆਪਣਿਆਂ ਦੇ ਵਿੱਚ ਹੀ ਚਰਚਾ ਦਾ ਵਿਸ਼ਾ ਬਣਦੀ ਹੈ, ਜਾਂ ਆਪਣੇ ਹੀ ਇੱਕ ਦੂਜੇ ਤੋਂ ਉਸ ਬਾਰੇ ਜਿਹੜਾ ਹੈ ਉਹ ਅੱਗੋਂ ਐਕਸਪਲੇਨੇਸ਼ਨ ਮੰਗਦੇ ਨੇ, ਤੇ ਇਹ ਸਾਡੀ ਇੱਕ ਵੱਡੀ ਫੇਲਿਅਰ ਹੈ। ਔਰ ਅਸਲ ਦੇ ਵਿੱਚ ਜਦੋਂ ਅਸੀਂ ਗੁਲਾਮੀ ਦੀ ਜਿਹੜੀ ਹੈ ਡੈਫੀਨੇਸ਼ਨ ਦਿੰਦੇ ਹਾਂ, ਹਾਲਾਂ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦਾ ਵੀ ਇਹ ਫੇਵਰੇਟ ਪੈਟ ਥੀਮ ਹੈ ਕਿ ਵੀ ਅਸੀਂ ਭਾਰਤ 'ਚ ਗੁਲਾਮ ਹੈ, ਔਰ ਉਹ ਆਪਣੇ ਅੰਦਾਜ਼ 'ਚ ਜਦੋਂ ਮੀਡੀਆ ਉਹਨਾਂ ਨੂੰ ਪੁੱਛਦਾ ਹੈ ਉਹ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਅਸੀਂ ਕਿਵੇਂ ਗੁਲਾਮ ਹੈ। ਲੇਕਿਨ ਇੱਕ ਜਿਹੜਾ ਵੱਡਾ ਸਿਨੈਰੀਓ ਹੈ, ਜਦੋਂ ਤੁਸੀਂ ਲੋਕਾਂ ਦੀ ਸਾਈਕੀ ਜਾਂ ਉਹਨਾਂ ਦੀ ਮਾਨਸਿਕਤਾ ਜਾਂ ਉਹਨਾਂ ਦਾ ਸੋਚਣ ਢੰਗ ਕਿਵੇਂ ਹਾਕਮ ਵੱਲੋਂ ਸਟਲ ਤਰੀਕੇ ਨਾਲ ਵੀ ਪ੍ਰਭਾਵਿਤ ਹੁੰਦਾ ਹੈ। ਇੱਕ ਤਾਂ ਹੁੰਦਾ ਹੈ ਕਿ ਵੀ ਫੋਰਸਫੁਲੀ ਉਹਨਾਂ ਨੇ UAPA ਲਾ ਦਿੱਤਾ, ਕਾਨੂੰਨ ਲਾ ਦਿੱਤੇ, ਪਾਬੰਦੀਆਂ ਲਾ ਦਿੱਤੀਆਂ, ਪਰ ਇਹਨਾਂ ਦੇ ਨਾਲ ਜਿਹੜਾ ਉਹ ਬਹੁਤਾ ਅਸਰ ਨਹੀਂ ਹੁੰਦਾ, ਕਿਉਂਕਿ ਉਹਦੇ 'ਚ ਰਿਐਕਸ਼ਨ ਵੀ ਨਿਕਲਦਾ। ਅਸਰ ਹੁੰਦਾ ਹੈ, ਕੁਛ ਜਿਹੜੀਆਂ ਨੇ ਮੂਵਮੈਂਟ ਵਾਈਪ ਆਊਟ ਹੋ ਜਾਂਦੀਆਂ ਨੇ ਜਦੋਂ ਸਟੇਟ ਟੈਰਰ ਦਾ ਸਹਾਰਾ ਲੈਂਦੀ ਹੈ। ਪਰ ਸਭ ਤੋਂ ਖਤਰਨਾਕ ਗੁਲਾਮੀ ਹੁੰਦੀ ਹੈ ਜਿਹੜੀ ਸਟਲ ਤਰੀਕੇ ਦੇ ਨਾਲ ਹੌਲੀ 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 ਤੁਹਾਡੇ ਜਿਵੇਂ ਰਚ ਵਿੱਚ ਜਾਂਦੀ ਹੈ ਕਿ ਤੁਹਾਨੂੰ ਇਹ ਅਹਿਸਾਸ ਹੀ ਨਹੀਂ ਹੁੰਦਾ ਕਿ ਤੁਸੀਂ ਗੁਲਾਮ ਹੋ। ਔਰ ਇਹਨਾਂ 75 ਸਾਲਾਂ ਦੇ ਵਿੱਚ ਇੱਕ ਸਾਡਾ ਵੱਡਾ ਤਬਕਾ ਉਸ ਸਟਲ ਅੰਦਾਜ਼ ਦੇ ਵਿੱਚ ਜਿਹੜੀ ਗੁਲਾਮੀ ਪਰੋਸੀ ਗਈ ਉਸ ਨੂੰ ਉਹਨਾਂ ਨੇ ਕਬੂਲ ਕਰ ਲਿਆ। ਔਰ ਮੈਂ ਅਕਸਰ ਜਦੋਂ ਮਿਲਾਨ ਕੁੰਦਰਾ ਦਾ ਜ਼ਿਕਰ ਕਰਦਾ ਬਾਰ-ਬਾਰ, ਕਈ ਵਾਰ ਓਵਰ ਰਿਪੀਟ ਵੀ ਕਈਆਂ ਨੂੰ ਲੱਗਦਾ ਹੋਏਗਾ, ਪਰ ਇਹ ਜ਼ਰੂਰੀ ਨਹੀਂ ਹੁੰਦਾ। ਜਿਹੜੀ ਕਿਸੇ ਵੀ ਗੱਲ ਦਾ ਕੇਂਦਰੀ ਨੁਕਤਾ ਹੁੰਦਾ ਹੈ, ਹੁਣ ਅਸੀਂ ਬਾਣੀ ਰੋਜ਼ਾਨਾ ਪੜ੍ਹਦੇ ਹਾਂ, ਸਵੇਰੇ ਵੀ ਸ਼ਾਮ ਵੀ ਉਹੀ ਬਾਣੀ ਹੈ। ਕੋਈ ਇਹ ਕਹਿ ਸਕਦਾ ਜੀ ਇਹ ਸਾਨੂੰ ਯਾਦ ਵੀ ਹੈ, ਅਰਥ ਵੀ ਪਤਾ ਹੈ, ਨਹੀਂ। ਇਹ ਕਿਉਂਕਿ ਤੁਹਾਡੇ ਲਈ ਡਸਟਿੰਗ ਆਫ ਦਾ ਮਾਈਂਡ ਵੀ ਹੁੰਦੀ ਹੈ। ਤੁਸੀਂ ਸਵੇਰ ਸ਼ੁਰੂ ਕਰਦੇ ਹੋ, ਉਸ ਦੇ ਵਿੱਚ ਤੁਸੀਂ ਰੱਬ ਦੇ ਨਾਲ ਇਕੱਲਾ ਜੁੜਨਾ ਹੀ ਨਹੀਂ ਹੁੰਦਾ, ਤੁਸੀਂ ਇਟਰਨਲ ਟਰੂਥ ਨੂੰ ਵੀ ਤੁਹਾਨੂੰ ਰਿਮਾਈਂਡ ਆਪਣੇ ਆਪ ਨੂੰ ਕਰਾਉਣ ਦੀ ਲੋੜ ਹੁੰਦੀ। ਸਿਮਰਨ ਵੀ ਤਾਂ ਇਹੀ ਹੈ, ਸਮਰਨ ਤੋਂ ਆਇਆ, ਮੈਮੋਰਾਈਜ਼ਿੰਗ। ਤੁਸੀਂ ਲਫ਼ਜ਼ ਉਹੀ ਹੈ, ਤੁਸੀਂ ਵਾਹਿਗੁਰੂ ਜਾਂ ਰਾਮ ਜਾਂ ਅੱਲਾ ਜਾਂ ਖੁਦਾ ਜੋ ਵੀ ਲਫ਼ਜ਼ ਤੁਸੀਂ ਇਸਤੇਮਾਲ ਕਰਦੇ ਹੋ, ਪਰ ਤੁਹਾਨੂੰ ਬਾਰ-ਬਾਰ ਕਹਿਣ ਦੀ ਕੀ ਲੋੜ ਹੈ? ਕਿਉਂਕਿ ਜਿਹੜੀਆਂ ਦੂਸਰੀਆਂ ਟੈਂਡੈਂਸੀਜ਼ ਨੇ, ਜਿਨ੍ਹਾਂ ਨੂੰ ਅਸੀਂ ਮਾਇਆ ਦਾ ਪ੍ਰਭਾਵ ਕਹਿੰਦੇ ਹਾਂ ਜਾਂ ਸ਼ੈਤਾਨ ਦਾ ਇੰਪੈਕਟ ਕਹਿੰਦੇ ਹਾਂ ਜਾਂ ਦੂਸਰਾ, ਉਹ ਤੁਹਾਨੂੰ ਇਸ ਗੱਲ ਦੇ ਉੱਤੇ ਲਿਆ ਰਿਹਾ ਹੁੰਦਾ ਕੁਛ ਨਹੀਂ ਕੁਛ ਨਹੀਂ ਕੁਛ ਨਹੀਂ। ਉਹਨੂੰ ਤੁਸੀਂ ਰਿਮਾਈਂਡ ਕਰਾ ਰਹੇ ਹੁੰਦੇ ਹੋ ਕਿ ਉਹੀ ਹੈ ਉਹੀ ਹੈ ਉਹੀ। ਇਹੀ ਸਿਮਰਨ ਵਰਸਸ ਫॉरਗੇਟਿੰਗ ਹੈ। ਔਰ ਜਦੋਂ ਅਸੀਂ ਇੱਕ ਵੱਡੇ ਰਜੀਮ ਦੇ ਵਿੱਚ ਉਹਨਾਂ ਦੇ ਗਲਬੇ ਦੇ ਵਿੱਚ ਹੁੰਦੇ ਹੈ, ਸਟਲ ਤਰੀਕਾ ਕੀ ਹੁੰਦਾ ਉਹਨੂੰ ਮਿਲਾਨ ਕੁੰਦਰਾ ਤੋਂ ਵੱਧ ਕੇ ਮੈਨੂੰ ਨਹੀਂ ਲੱਗਦਾ ਕਿ ਕੋਈ ਜਿਵੇਂ ਕਿਸੇ ਸਿਚੁਏਸ਼ਨ ਬਾਰੇ ਕੋਈ ਸਟੇਟਮੈਂਟ ਗਲੋਬਲ ਹੋ ਜਾਂਦੀ ਹੈ ਔਰ ਉਸ ਦੇ ਇਹ ਅਲਫਾਜ਼ ਨੇ, the first step towards liquidation of a people is to destroy its books, its culture, its history. Then have somebody to write new books, invent new culture, create new history. Before long, those people will forget what they were and what they are. The struggle is of memory against forgetting. ਇਹ ਇੱਕ ਹੋਰ ਲਾਈਨ ਇਹਦੇ ਨਾਲ ਹੈ। ਹੁਣ ਇਹਦੀ ਸਿੰਪਲਿਸਟਿਕ ਇਹ ਹੈ ਕਿ ਭਾਈ ਜਿਹੜਾ ਕਿਸੇ ਕੌਮ ਨੂੰ ਜਦੋਂ ਜਜ਼ਬ ਕਰਨਾ ਹੈ, ਖਤਮ ਕਰਨਾ ਹੈ, ਐਨਾਹੀਲੇਟ ਕਰਨਾ ਹੈ, ਤੇ ਪਹਿਲਾ ਸਟੈਪ ਹੁੰਦਾ ਹੈ ਕਿ ਜਿਹੜਾ ਉਸ ਕਲਚਰ, ਕਿਉਂਕਿ ਅਸੀਂ ਜਦੋਂ ਕੌਮ ਦੀ ਗੱਲ ਕਰਦੇ ਹਾਂ, ਕੌਮ ਦੇ ਨਾਲ ਜ਼ਬਾਨ ਵੀ ਹੁੰਦੀ ਹੈ, ਉਹਨਾਂ ਦੀ ਤਹਿਜ਼ੀਬ ਵੀ ਹੁੰਦੀ ਹੈ, ਉਹਨਾਂ ਦੀ ਇਕੋਨਮੀ ਵੀ ਹੁੰਦੀ ਹੈ, ਉਹਨਾਂ ਦੇ ਪੁਰਖਿਆਂ ਦਾ ਇਤਿਹਾਸ ਵੀ ਹੁੰਦਾ ਹੈ, ਉਹਨਾਂ ਦੀ ਮਿਰਾਸ ਵੀ ਹੁੰਦੀ ਹੈ ਜਿਹਨੂੰ ਅਸੀਂ ਵਿਰਾਸਤ ਕਹਿੰਦੇ, ਉਹ ਸਭ ਕੁਛ ਹੀ ਉਹਦਾ ਹਿੱਸਾ ਹੁੰਦਾ ਹੈ। ਤੇ ਉਹ ਕਿਤੇ ਕਿਤਾਬਾਂ 'ਚ ਲਿਖਿਆ ਹੁੰਦਾ ਹੈ, ਕਿਤੇ ਤੁਹਾਡੀ ਤਹਿਜ਼ੀਬ 'ਚ ਹੁੰਦਾ ਹੈ, ਔਰ ਕਿਤੇ ਤੁਹਾਡੀ ਜੀਵਨ ਸ਼ੈਲੀ 'ਚ ਹੁੰਦਾ ਹੈ। ਸੋ ਐਸੇ ਸਟਲ ਤਰੀਕੇ ਦੇ ਨਾਲ ਕੰਮ ਕਰੋ ਕਿ
ਤੁਹਾਡੀਆਂ ਕਿਤਾਬਾਂ ਗਾਇਬ ਹੋ ਜਾਣ। ਜਿਵੇਂ ਅੱਜ ਜੇ ਅਸੀਂ ਦੇਖੀਏ ਕਿ ਐਵੇਂ ਨਹੀਂ RSS ਨੇ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਐਜੂਕੇਸ਼ਨ ਮਿਨਿਸਟਰੀ ਹੋਏ, ਹਿਊਮਨ ਰਿਸੋਰਸ ਮਿਨਿਸਟਰੀ ਹੋਏ ਔਰ ਨਾਗਪੁਰ ਉਹਨਾਂ ਦੀ ਗੋਰਖਪੁਰ ਪ੍ਰੈਸ ਟਨਾਂ ਦੇ ਟਨ ਉਹ ਇਸ ਕਿਸਮ ਦਾ ਲਿਟਰੇਚਰ ਪ੍ਰੋਡਿਊਸ ਕਰਕੇ ਸੁੱਟ ਰਹੇ ਨੇ ਕਿ ਈਵਨ ਤੁਹਾਡੀ ਸ਼੍ਰੋਮਣੀ ਕਮੇਟੀ ਜਿਹੜੀ ਕੋਈ ਗੁਰੂ ਸਾਹਿਬਾਨ ਦੀ ਜੀਵਨ ਦੀ ਕਹਾਣੀ ਛਪਵਾਉਂਦੀ ਹੈ ਕਿਸੇ ਕਿਤਾਬ 'ਚ, ਉਹ RSS ਨਾਗਪੁਰ ਦੀ ਛਪੀ ਹੁੰਦੀ ਹੈ, ਜਿਸ ਦਾ ਕਾਫੀ ਰੌਲਾ ਰਿਹਾ। ਯੂਨੀਵਰਸਿਟੀਆਂ ਦੇ ਵਿੱਚ ਵੀ ਅਸੀਂ ਇਹੀ ਕੁਝ ਦੇਖ ਰਹੇ ਹਾਂ ਕਿ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਥੱਲੇ ਯੂਨੀਵਰਸਿਟੀਆਂ ਕੰਟਰੋਲ 'ਚ ਕੀਤੀਆਂ ਹੋਈਆਂ, ਕਿਵੇਂ ਆਪਣਾ ਕੀਤਾ ਜਾ। ਤੁਹਾਡੀਆਂ ਬੁੱਕਸ ਗਾਇਬ ਹੋ ਰਹੇ। ਜੇ ਈਵਨ ਮਹਾਨ ਕੋਸ਼ ਭਾਈ ਕਾਨ ਸਿੰਘ ਨਾਭਾ, ਕਿਉਂਕਿ ਭਾਈ ਕਾਨ ਸਿੰਘ ਨਾਭਾ ਉਹ ਅਥਾਰਟੀ ਨੇ ਇਹ ਹਿਸਟਰੀ ਦੀ ਔਰ ਉਸ ਖਿੱਤੇ ਦੀ, ਜਿਨ੍ਹਾਂ ਨੇ 1898-99 ਦੇ ਵਿੱਚ ਹਮ ਹਿੰਦੂ ਨਹੀਂ ਜਿਹੜਾ ਅੱਜ ਵੀ ਸ਼ਾਹਕਾਰ ਕੰਮ ਹੈ, ਔਰ ਫਿਰ ਉਹਨਾਂ ਨੇ ਸਿੱਖ ਐਨਸਾਈਕਲੋਪੀਡੀਆ ਜਿਹੜਾ ਤਿਆਰ ਕੀਤਾ, ਪੰਜਾਬੀ ਯੂਨੀਵਰਸਿਟੀ ਜ਼ਬਾਨ ਤੇ ਆਧਾਰਿਤ ਬਣੀ ਹੋਏ ਪਟਿਆਲੇ ਦੀ ਮਹਾਨ ਕੋਸ਼ ਇੱਕ ਵਾਰ ਛਪਿਆ, ਦੂਜੀ ਵਾਰ ਛਾਪਣ ਵੇਲੇ ਹਜ਼ਾਰਾਂ ਗਲਤੀਆਂ ਡੈਲੀਬਰੇਟਲੀ ਕੀਤੀਆਂ ਗਈਆਂ ਹੋਣ, ਫਿਰ ਬੋਰਡ ਬਿਠਾ ਦਿੱਤਾ ਗਿਆ ਹੋਵੇ, ਉਸ ਸਭ ਦੇ ਬਾਵਜੂਦ ਜਦੋਂ ਛਪਾਉਣ ਦਾ ਹੈ ਜੀ ਹੁਣ ਫੰਡ ਨਹੀਂ ਹੈ ਛਪਾਉਣ ਨੂੰ, ਕਿਉਂਕਿ ਉਹਨਾਂ ਮਹਾਨ ਕੋਸ਼ ਤੁਹਾਡੀ ਵਿਰਾਸਤ ਨੂੰ ਹਾਈਲਾਈਟ ਕਰਦਾ ਔਰ ਉਸ ਲੈਵਲ ਦਾ ਕੰਮ ਮੁੜ ਕੇ ਕਦੇ ਨਹੀਂ ਹੋਇਆ। ਲੇਕਿਨ ਉਹ ਜਿਸ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜ਼ਿੰਮੇ ਸੀ ਉਹਦੇ ਵੀ ਛਾਪਣ ਜਿਹੜਾ ਉਹਨਾਂ ਦੇ ਕੋਲ ਫੰਡ ਨਹੀਂ ਨੇ, ਡਰਾਮਾ ਕੀਤਾ ਜਾ ਰਿਹਾ ਜੀ। ਸੋ ਇਹੀ ਤਹਿਜ਼ੀਬ ਦੀ ਡਿਸਟਰਕਸ਼ਨ ਹੈ। ਹੁਣ ਜਿੰਨਾ ਗਾਇਕੀ ਕਲਚਰ ਜਾਂ ਦੂਜੇ ਤੀਜੇ ਕੋਈ ਕਿਤੇ ਜੋੜਿਆ ਹੋਇਆ, ਕੋਈ ਕਿਤੇ, ਸਵਾਏ ਕਿ ਕਿਸਾਨ ਲਹਿਰ ਦੇ ਵੇਲੇ ਜਿਸ ਤਬਕੇ ਨੇ ਸਰਵ ਕੀਤਾ, ਜੇ ਤੁਸੀਂ ਦੇਖੋ ਤੇ ਇਹ ਤੁਹਾਡੇ ਵਿੱਚ ਲਿਆ ਕੇ ਲੱਚਰਪਣਾ, ਮੁੰਬਈਆ ਕਲਚਰ ਔਰ ਉਸ ਕਿਸਮ ਦਾ ਹੀ ਸਾਰਾ ਲਿਆ ਰਹੇ ਨੇ। ਇਹ ਹੈ ਕਿ ਤੁਹਾਡੇ ਕਲਚਰ ਦੇ ਵਿੱਚ ਤੁਹਾਡਾ ਪਹਿਰਾਵਾ ਵੀ ਹੈ, ਬੋਲੀ ਵੀ ਹੈ, ਉਹ ਸਾਰੇ ਦਾ ਹਿੱਸਾ ਹੈ। ਔਰ ਇਹ ਜਿਹੜਾ ਨਵਾਂ ਕਲਚਰ ਸਿਰਜਿਆ ਜਾ ਰਿਹਾ, ਜਿਹੜਾ ਹਿੰਦੂਤਵਾ ਦੇ ਥੱਲੇ, ਜਿਸ ਦਾ ਪ੍ਰਭਾਵ ਜੋ ਤੁਹਾਡੀਆਂ ਕਿਤਾਬਾਂ ਚਾਰ ਚਫੇਰੇ ਤੁਸੀਂ ਆਪਣੀ ਸਕਰੀਨਸ ਤੇ ਦੇਖਦੇ ਹੋ, ਮੋਬਾਈਲ 'ਚ ਦੇਖਦੇ ਹੋ, ਔਰ ਮੈਂ ਕਈ ਵਾਰ ਦੇਖਦਾ ਇਸ ਕਿਸਮ ਦੀ ਹਿਸਟਰੀ ਘੜੀ ਜਾ ਰਹੀ ਹੈ ਜਿਹੜੇ ਕਦੇ ਤੁਸੀਂ ਨਾਂ ਹੀ ਨਹੀਂ ਸੁਣੇ, ਨੀਦਰ ਦੇ ਐਗਜ਼ਿਸਟ, ਲੇਕਿਨ ਉਹਨਾਂ ਨੂੰ ਟਾਈਮ ਫਰੇਮ ਫਿਟ ਕੀਤਾ ਜਾ ਰਿਹਾ ਕਿ ਜੀ ਮੁਗਲਾਂ ਦਾ ਰਾਜ ਤਾਂ ਇੰਨੇ ਕੁ ਹਿੱਸੇ 'ਚ ਸੀ, ਬਾਕੀ ਤਾਂ ਹਿੰਦੂਆਂ ਦੀ ਬਹਾਦਰੀ ਸੀ, ਉਹਨਾਂ ਨੇ ਉੱਥੇ ਵੀ ਲੜੇ, ਉੱਥੇ ਵੀ, ਇਸ ਲਈ ਸਾਰੇ ਹਿੰਦੂ ਮੁਸਲਮਾਨ ਨਹੀਂ ਬਣੇ, ਕਿਉਂਕਿ ਇਹ ਸਾਰੇ ਪੀਰੀਅਡ ਝੂਠ ਹੈ ਗੱਲ ਕਿ ਮੁਗਲਾਂ ਨੇ ਦਿੱਲੀ ਤੇ 900 ਸਾਲ 800 ਸਾਲ ਮੁਗਲ ਜਾਂ ਮੁਸਲਮਾਨਾਂ ਨੇ ਰਾਜ ਕੀਤਾ। ਬਿਲਕੁਲ ਇਹਨੂੰ ਹੀ ਉਹ ਬਦਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਹ 1000 ਸਾਲ ਦੀ ਗੁਲਾਮੀ ਦੇ ਵਿੱਚ ਅਹਿਸਾਸੇ ਕਮਤਰੀ ਦਾ ਸ਼ਿਕਾਰ ਹਿੰਦੂਆਂ ਨੂੰ ਝੂਠੇ ਇਤਿਹਾਸ ਦੇ ਨਾਲ ਜਿਹੜਾ ਅਪਲਿਫਟ ਦੇ ਰਹੇ ਨੇ, ਔਰ ਅਸੀਂ ਵੀ ਉਸ ਦਾ ਪ੍ਰਭਾਵ ਕਬੂਲ ਰਹੇ ਹਾਂ। ਸਾਡੇ ਬੱਚੀਆਂ ਨੇ ਵੀ ਉਹਨਾਂ ਸਕੂਲਾਂ 'ਚ ਹੀ ਜਾਣਾ, ਉਸ ਸਮਾਜ 'ਚ ਹੀ ਰਹਿਣਾ। ਜੇ ਹੁਣ ਤੁਹਾਡੇ ਖਾਲਸਾ ਸਕੂਲਾਂ ਦੇ ਵਿੱਚ ਸਰਸਵਤੀ ਦੀ ਪੂਜਾ ਹੋਏ, ਜੋ ਦਿੱਲੀ ਦੇ ਦੇਖਿਆ ਗਿਆ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ, ਹੁਣ ਬੱਚਿਆਂ ਦੇ ਲਈ ਉਹ ਇਵੇਂ ਵਿੱਚ ਹਰ ਚੀਜ਼ ਵਾੜੀ ਜਾ ਰਹੀ ਹੈ। ਮਾਰਨਿੰਗ ਪ੍ਰੇਅਰ ਹੋਏ, ਯੋਗਾ ਹੋਏ। ਹੁਣ ਯੋਗਾ ਦਾ ਕੀ ਸੰਬੰਧ ਹੈ ਕਿਸੇ ਵੀ ਐਜੂਕੇਸ਼ਨ ਸਿਸਟਮ, ਪਰ ਉਹਨੂੰ ਤੁਸੀਂ ਧਰਮ ਦਾ ਹਿੱਸਾ ਜੋ ਯੋਗਾ ਹੈ, ਤੇ ਫਿਰ ਤੁਸੀਂ ਯੋਗੀ ਤੇ ਯੋਗੀਆਂ ਦਾ ਗੁਰੂ ਸ਼ਿਵ, ਤੇ ਫਿਰ ਸ਼ਿਵ ਸ਼ੰਕਰ, ਤੇ ਫਿਰ ਉਹ ਸਾਰੇ। ਸੋ ਇਸ ਅੰਦਾਜ਼ ਦੇ ਵਿੱਚ, ਔਰ ਜਿਵੇਂ ਮਿਲਾਨ ਕੁੰਦਰਾ ਨੇ ਕਿਹਾ ਕਿ ਅਸਲੀ ਸਟਰਗਲ ਹੀ ਇਹ ਹੈ ਵੀ ਤੁਸੀਂ ਕੀ ਯਾਦ ਰੱਖਣਾ, ਕਿਹਨੂੰ ਭੁੱਲਣਾ। ਹੁਣ ਇਹੀ ਗੱਲ ਜੇ ਅਸੀਂ ਈਵਨ ਜਦੋਂ ਅੱਜ ਅਸੀਂ ਸ਼ਹੀਦ ਬਾਬਾ ਗੁਰਬਚਨ ਸਿੰਘ ਮਾਨੋਚਾਲ ਉਹਨਾਂ ਦੀ ਯਾਦ ਨੂੰ ਸਮਰਪਿਤ ਇਹ ਪ੍ਰੋਗਰਾਮ ਕਰ ਰਹੇ ਹਾਂ, ਅੱਜ ਉਹਨਾਂ ਦਾ ਸ਼ਹੀਦੀ ਦਿਨ ਹੈ, 30ਵਾਂ ਸ਼ਹੀਦੀ ਦਿਨ। 28 ਫਰਵਰੀ 1993 ਨੂੰ ਇਹ ਯੋਧਾ ਜਿਸ ਨੇ ਬਹੁਤ ਵੱਡੀ ਖਿਦਮਤ ਕੀਤੀ ਹੈ, ਲੇਕਿਨ ਇਹ ਠੀਕ ਹੈ ਕੁਝ ਸੋਸ਼ਲ ਮੀਡੀਆ ਤੇ 2-4 ਪੋਸਟ ਹੋਣਗੀਆਂ ਜਾਂ ਸਾਡੇ ਵਾਂਗ ਕੋਈ ਹੋਰ ਇੱਕ ਦੋ ਜ਼ਿਕਰ ਕਰ ਰਹੇ ਹੋਣਗੇ, ਲੇਕਿਨ ਕਿਉਂ ਸਾਡੀ ਅੱਜ ਦੀ ਪੀੜ੍ਹੀ ਨੂੰ ਜਾਂ ਓਵਰਆਲ ਚਾਹੀਦਾ ਤਾਂ ਇਹ ਹੈ ਕਿ ਭਾਈ ਤੁਹਾਡੇ ਜਿਹੜੇ ਅੱਜ ਦੇ ਨਾਇਕ ਨੇ, ਜਿਹੜੇ ਜਿਨ੍ਹਾਂ ਨੇ ਥਾਟ ਦਿੱਤਾ, ਬਿਲਕੁਲ ਜਿਨ੍ਹਾਂ ਨੇ ਜੰਗ ਦੇ ਮੈਦਾਨ ਦੇ ਵਿੱਚ ਕੁਰਬਾਨੀ ਕੀਤੀ, 25 ਲੱਖ ਦਾ ਇਨਾਮ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੇ ਸਿਰ ਤੇ ਸੀ। ਖਾਲਿਸਤਾਨ ਦੀ ਜੇ ਤਹਿਰੀਕ ਦੀ ਗੱਲ ਕਰੀਏ, ਬਾਬਾ ਗੁਰਬਚਨ ਸਿੰਘ ਮਾਨੋਚਾਲ ਬਹੁਤ ਵੱਡੀ ਸ਼ਖਸੀਅਤ ਹੈ, ਔਰ ਜਿਨ੍ਹਾਂ ਦਿਨਾਂ 'ਚ 1992 'ਚ ਜਦੋਂ ਬੁੱਚੜ ਬੇਅੰਤੇ ਦੀ ਸਰਕਾਰ ਬਣੀ ਔਰ KP ਗਿੱਲ, ਇਹ ਸਾਰੇ ਜਿਹੜੇ ਨੇ ਇਹਨਾਂ ਨੇ 92 ਦੇ ਵਿੱਚ 92 ਦੇ ਐਂਡ ਤੱਕ ਪਹੁੰਚਦੇ ਆ ਬਹੁਤ ਸਾਰੇ ਜਰਨੈਲ, ਜਿਨ੍ਹਾਂ ਦੇ ਵਿੱਚ ਪ੍ਰਮੁੱਖ ਭਾਈ ਸੁਖਦੇਵ ਸਿੰਘ ਬੱਬਰ ਵੀ ਔਰ ਦੂਸਰੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਵੀ, ਇਹ ਸਾਰੇ ਸ਼ਹੀਦ ਕਰ ਦਿੱਤੇ ਸੀ। ਬਾਬਾ ਗੁਰਬਚਨ ਸਿੰਘ ਮਾਨੋਚਾਲ ਜਿਹੜੇ 13 ਅਪ੍ਰੈਲ 1978 ਨੂੰ
ਸਾਹਮਣੇ ਆਉਂਦੇ ਨੇ। ਜਦੋਂ ਨਰਕਧਾਰੀਆਂ ਨਾਲ ਟੱਕਰ ਹੋਈ, ਜਿਹੜੇ ਸਿੰਘ ਉਹਨਾਂ ਨੂੰ ਜਿਹੜਾ ਹੈ ਉਹ ਵਰਜਣ ਗਏ ਸੀ ਕਿ ਭਾਈ ਤੁਸੀਂ ਨਰਾਦਰੀ ਨਾ ਕਰੋ, ਉਹਦੇ 'ਚ ਵੀ ਬਾਬਾ ਮਾਨੋਚਾਲ ਸ਼ਾਮਲ ਸਨ। ਉਹਨਾਂ ਦੇ ਲੱਤ ਦੇ ਵਿੱਚ ਗੋਲੀ ਲੱਗੀ ਸੀ, ਲੇਕਿਨ ਔਰ ਫੌਜ ਦੇ ਵਿੱਚ ਉਹਨਾਂ ਦੀ ਟ੍ਰੇਨਿੰਗ ਸੀ, ਫੌਜ ਦੇ ਉਹ ਸਿਗਨਲ ਡਿਪਾਰਟਮੈਂਟ ਨਾਲ ਉਹਨਾਂ ਦਾ ਸੰਬੰਧ ਸੀ। ਔਰ ਕਿਉਂਕਿ ਇੱਕ ਉਹ ਫੌਜੀ ਵੀ ਸਨ, ਇੱਕ ਬਹੁਤ ਚੰਗੇ ਅਬਜ਼ਰਵਰ, ਇੱਕ ਬਹੁਤ ਚੰਗੇ ਸ਼ਾਇਰ, ਪੂਰੇ ਉਸ ਕੁਦਰਤ ਦੇ ਗੁਣਾਂ ਨਾਲ ਭਰੇ ਹੋਏ ਇੱਕ ਯੋਧੇ, ਔਰ ਇੱਕ ਜੇ ਕਹਿਣਾ ਹੋਏ ਕਿ ਗੁਰਿਲਾ ਵਾਰਫੇਅਰ ਦੇ ਵਿੱਚ ਜੇ ਸਭ ਤੋਂ ਜ਼ਿਆਦਾ ਵਕਤ ਸਰਵਾਈਵ ਕੀਤਾ ਜਿਹੜੇ ਸਾਡੇ ਦੋ ਜਰਨੈਲਾਂ ਨੇ, ਜਿਨ੍ਹਾਂ ਨੂੰ ਜਾਂਚ ਸੀ ਕਿ ਭਾਈ ਕਿਵੇਂ, ਔਰ ਉਹ ਕਿਤੇ ਭੱਜੇ ਨਹੀਂ, ਬਾਰਡਰ ਦੇ ਆਰ ਪਾਰ ਵੀ ਆਉਂਦੇ ਜਾਂਦੇ ਰਹੇ, ਲੋਕਾਂ ਦੇ ਵਿੱਚ ਹੀ ਵਿਚਰਦੇ ਰਹੇ। ਉਹ ਫਰਾਂਸ ਜਾਂ ਅਮਰੀਕਾ ਜਾ ਕੇ ਨਹੀਂ ਬੈਠੇ। ਉਹਨਾਂ ਦੇ ਵਿੱਚ ਬਾਬਾ ਗੁਰਬਚਨ ਸਿੰਘ ਮਾਨੋਚਾਲ, ਉਹ 13 ਅਪ੍ਰੈਲ 1978 ਤੋਂ ਜਦੋਂ ਅਸੀਂ 28 ਫਰਵਰੀ 1993 ਤੱਕ ਦੇਖਦੇ ਹਾਂ ਤੇ ਇਹ ਆਲਮੋਸਟ ਜਿਹੜੇ ਨੇ ਕਿੰਨੇ ਸਾਲ ਬਣ ਜਾਂਦੇ ਨੇ। ਔਰ ਇਵੇਂ ਹੀ ਭਾਈ ਸੁਖਦੇਵ ਸਿੰਘ ਬੱਬਰ, ਉਹ ਵੀ 1978 ਦੇ ਵਿੱਚ ਐਕਟਿਵ ਹੁੰਦੇ ਨੇ, ਔਰ ਇਸੇ ਹੀ 1992 ਵਰੇ ਦੇ ਵਿੱਚ ਉਹਨਾਂ ਦੀ ਸ਼ਹਾਦਤ ਹੁੰਦੀ ਹੈ। ਸੋ 14-15 ਸਾਲ ਸੰਘਰਸ਼ ਦੇ ਵਿੱਚ ਰਹਿੰਦੇ ਆ, ਜੂਝਦੇ ਆ। ਔਰ ਬਾਬਾ ਮਾਨੋਚਾਲ ਬਾਰੇ ਤਾਂ ਇਹ ਕਿੰਨੇ ਹੀ ਘੱਟੋ ਘੱਟ 4 ਜਾਂ 5 ਮੌਕੇ ਜਦੋਂ ਮੀਲਾਂ ਤੱਕ ਘੇਰਾ ਪਿਆ ਹੈ, ਉਹਨਾਂ ਨੂੰ ਪਤਾ ਹੈ ਇੱਥੇ ਹੈ ਬਾਬਾ, ਖੇਤਾਂ ਦੇ ਵਿੱਚ, ਕਮਾਦਾਂ ਦੇ ਵਿੱਚ, ਉਹਨਾਂ 'ਚ ਕੁਛ ਐਸਾ ਅਕਾਲ ਪੁਰਖ ਨੇ ਉਹਨਾਂ ਤੋਂ ਸੇਵਾ ਲਈ ਕਿ ਉਹ ਪੂਰੇ ਘੇਰੇ 'ਚ, ਇਹਦੇ 'ਚ 5 ਸਰਕਲ ਘੇਰਿਆਂ 'ਚੋਂ ਵੀ ਉਹ ਨਿਕਲ ਜਾਂਦੇ ਸੀ। ਸਵੇਰੇ ਪੁਲਿਸ ਜਿਹੜੀ ਹੈ ਔਰ ਉਹਨਾਂ ਦੇ ਸਿਕਿਉਰਿਟੀ ਦਸਤੇ ਔਰ ਫੌਜੀ ਹੱਥ ਮਲਦੇ ਰਹਿ ਜਾਂਦੇ ਸੀ ਕਿ ਵੀ ਇਹ ਬਾਬਾ ਕੀ ਚੀਜ਼ ਹੈ। ਔਰ ਉਹ ਮੰਨਦੇ ਸੀ ਕਿ ਗੈਬੀ ਤਾਕਤ ਹੈ, ਕੋਈ ਬਾਬਾ ਕਿਵੇਂ ਨਿਕਲ ਸਕਦਾ ਜਿਹਦੇ 'ਚ ਕਿ ਤੁਸੀਂ ਇੰਨਾ ਜ਼ੀਰੋ ਡਾਊਨ ਕੀਤਾ ਹੋਇਆ। ਔਰ ਇਹ ਲੇਕਿਨ ਇਹ ਜਿਹੜਾ ਫੋਰਗੈਟਿੰਗ ਅਗੇਂਸਟ ਮੈਮੋਰਾਈਜ਼ਿੰਗ ਹੈ, ਜੇ ਅਸੀਂ ਦੇਖੀਏ ਕਿ ਜਦੋਂ ਇਹਨਾਂ ਦੇ ਯੋਧਿਆਂ ਦੇ ਦਿਨ ਆਉਂਦੇ ਨੇ, ਕਿੰਨੇ ਕੁ ਨੇ ਜਿਨ੍ਹਾਂ ਨੂੰ ਇਹ ਯਾਦ ਵੀ ਹੁੰਦਾ ਕਿ ਭਾਈ ਅਸੀਂ ਠੀਕ ਹੈ। ਬਹੁਤ ਵਾਰੀ ਸਾਨੂੰ ਇਹ ਜਿਹੜੇ ਸਾਡੇ ਇੱਕ ਕਲਾਸ ਹੈ ਉਹ ਦੇਗੀ ਜੀ, ਦੇਖੋ ਸਾਨੂੰ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਵੀ ਸਾਡੇ ਕਿੰਨੇ ਬਹਾਦਰ ਯੋਧੇ ਸੀ, ਮਹਾਰਾਜਾ ਰਣਜੀਤ ਸਿੰਘ, ਅਕਾਲੀ ਫੂਲਾ ਸਿੰਘ, ਹਰੀ ਸਿੰਘ ਨਲੂਆ, ਸ਼ਾਮ ਸਿੰਘ ਅਟਾਰੀਵਾਲ। ਹੁਣ ਕਿਉਂਕਿ ਉਹ ਵੀ ਬੇਸ਼ੱਕ ਉਹ ਯੋਧੇ ਸੀ ਔਰ ਉਹਨਾਂ ਨੂੰ ਤਾਂ ਇਤਿਹਾਸ ਨੇ ਸਾਂਭ ਲਿਆ, ਲੇਕਿਨ ਉਹੀ ਲੋਕ ਜੇ ਅੱਜ ਜਿਹੜਾ ਨਲੂਏ ਦੀ ਪੈੜ ਜਿਸਨੇ ਦੇ ਉੱਤੇ ਤੁਰਿਆ, ਜਾਂ ਜਿਹੜਾ ਅਕਾਲੀ ਫੂਲਾ ਸਿੰਘ ਵਾਂਗ ਜੰਗ ਦੇ ਮੈਦਾਨ 'ਚ, ਕਿਉਂਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਅਕਾਲ ਤਖਤ ਦੇ ਜਥੇਦਾਰ ਵੀ ਸਨ, ਥਾਪੇ ਹੋਏ ਸਰਬੱਤ ਖਾਲਸਾ ਵੱਲੋਂ ਇੱਕ ਸਟੇਜ ਤੇ 26 ਜਨਵਰੀ 1986 ਦੇ ਸਰਬੱਤ ਖਾਲਸਾ ਵੱਲੋਂ ਜਿਹੜੀ 5 ਮੈਂਬਰੀ ਪੰਥਕ ਕਮੇਟੀ ਬਣਾਈ ਗਈ ਸੀ, ਜਿਸ ਨੇ ਪੰਥ ਦੀ ਅਗਵਾਈ ਕਰਨੀ ਸੀ, ਉਹਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਸੀ। ਔਰ ਉਸੇ ਹੀ ਬਾਬਾ ਗੁਰਬਚਨ ਸਿੰਘ ਮਾਨੋਚਾਲ ਦੀ 5 ਮੈਂਬਰੀ ਪੰਥਕ ਕਮੇਟੀ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਜਾਰੀ ਕਰਕੇ ਕੌਮ ਦਾ ਨਿਸ਼ਾਨਾ ਮਿੱਥਿਆ ਸੀ। ਇਹ ਉਸ ਦੌਰ ਦੇ ਵਿੱਚ ਸੌਖੀ ਗੱਲ ਨਹੀਂ ਸੀ, ਕਿਉਂਕਿ ਇਸ ਗੱਲ ਦਾ ਧਿਆਨ ਰਹੇ, ਬੇਸ਼ੱਕ ਅਸੀਂ ਹਮੇਸ਼ਾ ਵਾਦ ਵਿਵਾਦਾਂ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਕੁਝ ਹਿਸਟਰੀ ਦੇ ਫੈਕਟਸ ਨੇ ਜਿਹੜੇ ਤੁਹਾਨੂੰ ਰਿਲੇਟ ਕਰਨੇ ਪੈਂਦੇ ਨੇ ਔਰ ਕਰਨੇ ਚਾਹੀਦੇ ਵੀ ਨੇ, ਕਰਨੇ ਬਣਦੇ ਵੀ ਨੇ। ਹੁਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲੇ 6 ਜੂਨ 1984 ਨੂੰ ਸ਼ਹੀਦੀ ਜਾਮ ਪੀਂਦੇ ਨੇ ਅਕਾਲ ਤਖਤ ਸਾਹਿਬ ਨੂੰ ਡਿਫੈਂਡ ਕਰਦੇ ਆ ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਔਰ ਦਰਜਨਾ ਹੋਰ ਸਾਥੀ ਸਿੰਘਾਂ ਦੇ ਨਾਲ। ਉਸ ਵੇਲੇ ਏਜੰਸੀਆਂ ਨੇ ਆਪਣੇ ਤੌਰ ਦੇ ਉੱਤੇ, ਜਿਵੇਂ ਵੀਰ ਸੰਦੀਪ ਸਿੰਘ ਨੇ ਕਿਹਾ ਕਿ ਨੈਰੇਟਿਵ ਅਸੀਂ ਉਹਨਾਂ ਦਾ ਹੀ ਅਡਾਪਟ ਕਰਦੇ ਹਾਂ, ਉਹ ਉਹਨਾਂ ਨੇ ਇਸ ਤਰੀਕੇ ਦੇ ਨਾਲ ਇਹ ਸਾਰੇ ਨੈਰੇਟਿਵ ਨੂੰ ਘੁਮਾਇਆ ਕਿ ਸੰਤ ਜਰਨੈਲ ਸਿੰਘ ਤਾਂ ਨਿਕਲ ਗਏ ਨੇ ਔਰ ਉਹ ਇੱਥੇ ਨੇ, ਉੱਥੇ ਨੇ, ਕਿਸੇ ਨੇ ਪਾਕਿਸਤਾਨ 'ਚ ਦੱਸਿਆ, ਕਿਸੇ ਨੇ ਚੀਨ 'ਚ ਦੱਸਿਆ। ਉਹਨਾਂ ਜ਼ਮਾਨਿਆਂ ਦੀਆਂ ਖਬਰਾਂ, ਬਾਬਾ ਸ਼ਹੀਦਾਂ ਦੇ ਆਏ ਸੀ, ਆ ਸੋਨੇ ਦਾ ਹਾਰ ਚੜਾ ਗਏ, ਆ ਉੱਥੇ ਆਇਆ। ਔਰ ਅਨਫੋਰਚੂਨੇਟ ਪਾਰਟ ਇਹ ਸੀ ਕਿ ਦਮਦਮੀ ਟਕਸਾਲ, ਜਿਸ ਦਾ ਜਿਹੜਾ ਪੂਰੇ ਦਾ ਪੂਰਾ ਆਲਮੋਸਟ ਜਿਹੜਾ ਸੰਤਾਂ ਦੇ ਨਾਲ ਤਿਆਰ ਕੀਤਾ ਜਥਾ ਸੀ, ਉਹ ਸ਼ਹੀਦ ਹੋ ਗਿਆ ਸੀ ਡਿਫੈਂਡ ਕਰਦੇ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਦਮਦਮੀ ਟਕਸਾਲ ਔਰ ਅਖੰਡ ਕੀਰਤਨੀ ਜਥਾ, ਇਹ ਸਾਡੀਆਂ ਦੋ ਉਹ ਪ੍ਰੀਮੀਅਰ ਇੰਸਟੀਚਿਊਟਸ ਨੇ ਜਿਨ੍ਹਾਂ 'ਚੋਂ ਸਾਡੀ ਮੂਵਮੈਂਟ ਨਿਕਲਦੀ ਹੈ। ਬੱਬਰ ਖਾਲਸਾ ਦਾ ਬੇਸ ਅਖੰਡ ਕੀਰਤਨੀ ਜਥਾ ਔਰ ਜੁਝਾਰੂ ਜਥੇਬੰਦੀਆਂ ਦਾ ਵੱਡਾ ਹਿੱਸਾ, ਉਹ ਭਾਵੇਂ ਖਾਲਿਸਤਾਨ ਕਮਾਂਡੋ ਫੋਰਸ ਹੋਏ, ਸਿੱਖ ਸਟੂਡੈਂਟ ਫੈਡਰੇਸ਼ਨ ਹੋਏ, ਖਾਲਿਸਤਾਨ ਲਿਬਰੇਸ਼ਨ ਫੋਰਸ ਹੋਏ, ਜਾਂ ਪਿੰਡਾਂ ਵਾਲੇ ਟਾਈਗਰ ਫੋਰਸ ਆਫ ਖਾਲਿਸਤਾਨ ਜਿਹਨੂੰ ਫਾਊਂਡ ਬਾਬਾ ਮਾਨੋਚਾਲ ਨੇ ਕੀਤਾ, ਇਹ ਸਾਰੇ ਹੀ ਜਿਹੜੇ ਨੇ ਇਹ ਦਮਦਮੀ ਟਕਸਾਲ ਦੇ ਨਾਲ ਜੁੜੇ ਹੋਏ, ਪ੍ਰਭਾਵਿਤ। ਔਰ ਫਿਰ ਬਹੁਤ ਸਾਰੇ ਨੌਜਵਾਨ ਜਿਹੜੇ ਜੂਨ 84 ਤੋਂ ਬਾਅਦ ਆਏ, ਮੰਦੇ ਭਾਗਾਂ ਨੂੰ ਈਵਨ ਦਮਦਮੀ ਟਕਸਾਲ ਵੱਲੋਂ ਵੀ ਉਹ ਜਿਹੜਾ ਸਟੇਟ ਦਾ ਨੈਰੇਟਿਵ ਸੀ
ਉਸ ਦੇ ਉੱਤੇ ਯਕੀਨ ਕਰ ਲਿਆ ਗਿਆ ਕਿ ਸੰਤ ਚੜ੍ਹਦੀ ਕਲਾ 'ਚ ਨੇ। ਇਸ ਲਈ ਜੂਨ 84 ਤੋਂ 86 ਤੱਕ 26 ਜਨਵਰੀ 1986 ਦਾ ਸਰਬੱਤ ਖਾਲਸਾ ਦਮਦਮੀ ਟਕਸਾਲ ਨੇ ਸੱਦਿਆ ਸੀ। ਲੇਕਿਨ ਇੱਕ ਵੱਡਾ ਤਬਕਾ ਜਿਹੜਾ ਸੀ ਉਹ ਸੰਤਾਂ ਨੂੰ ਸ਼ਹੀਦ ਮੰਨਣ ਨੂੰ ਤਿਆਰ ਨਹੀਂ ਸੀ, ਤੇ ਜਿਹੜਾ ਕੋਈ ਸ਼ਹੀਦ ਉਹਨਾਂ ਦੇ ਲਈ ਕਹਿੰਦਾ ਸੀ ਉਸ ਦੀ ਮੁਖਾਲਫਤ ਹੁੰਦੀ ਸੀ। ਅਸੀਂ ਵੀ ਇੱਥੇ 91-92 ਚ ਮਾਨੋ ਚਾਲ ਤਾਂ 84 ਦੌਰ ਦੇ ਵਿੱਚ ਇਸ ਪਾਸੇ ਸੀ। ਅਸੀਂ ਇੰਨਾ ਕੁ ਉਸ ਤੋਂ ਸਫ਼ਰ ਕੀਤਾ, ਅੱਜ ਤੱਕ ਵੀ ਕਰਦੇ ਹਾਂ। ਬਿਲਕੁਲ, ਕਿਉਂਕਿ ਜਿਹੜੇ ਸਾਡੇ ਵੀਰ ਭੈਣਾਂ ਫੇਥ ਦੇ ਨਾਲ ਜੁੜੇ ਹੋਏ ਸੀ, ਟਕਸਾਲ ਦੇ ਨੈਰੇਟਿਵ ਨਾਲ, ਉਹਨਾਂ ਨੂੰ ਲੱਗਦਾ ਸੀ ਵੀ ਅਸੀਂ ਤਾਂ ਚੈਲੰਜ ਕਰ ਰਹੇ ਹਾਂ ਉਸ ਗੱਲ ਨੂੰ। ਇਹ ਵੱਖਰੀ ਕਹਾਣੀ ਹੈ ਕਿ ਉਹਦੇ ਕੀ ਰੀਜ਼ਨ ਸੀ ਔਰ ਕਿਵੇਂ ਫਿਰ ਜਿਹੜੇ ਆਪਣੇ ਆਪ ਨੂੰ ਅੱਜ ਟਕਸਾਲ ਦੇ ਗੱਦੀਦਾਰ ਕਹਾਉਂਦੇ ਨੇ, ਉਹਨਾਂ ਨੇ ਕਿਵੇਂ ਸੰਤਾਂ ਨੂੰ ਸ਼ਹੀਦ ਮੰਨਿਆ ਔਰ ਪਹਿਲਾਂ ਕਿੰਨੇ ਸਾਲ ਉਹਨਾਂ ਦੀ ਚੜ੍ਹਦੀ ਕਲਾ ਦੇ ਅਖੰਡ ਪਾਠਾਂ ਦੇ ਭੋਗ ਪਾਉਂਦੇ ਰਹੇ, ਹੁਣ ਉਹਨਾਂ ਦੇ ਸ਼ਹੀਦੀ ਦੇ ਭੋਗ ਪਾਉਂਦੇ ਨੇ। ਸੋ ਇਹ ਇੱਕ ਹੁੰਦਾ ਇਹੀ ਹੈ, ਇਹ ਨਹੀਂ ਹੈ ਜ਼ਰੂਰੀ ਕਿ ਕੋਈ ਉਹਨਾਂ ਦੇ ਵਿੱਚ ਕੋਈ ਉਹ ਸਰਕਾਰੀ ਏਜੰਟ ਹੁੰਦੇ ਨੇ ਸਾਰੇ ਪਾਸੇ। ਸਟੇਟ ਇੰਨੀ ਕੁ ਪਾਵਰਫੁਲ ਹੁੰਦੀ ਹੈ ਔਰ ਇੰਨੇ ਤਰੀਕਿਆਂ ਦੇ ਨਾਲ ਉਹ ਆਪਣੇ ਸਾਧਨਾਂ ਰਾਹੀਂ ਇੱਕ ਨੈਰੇਟਿਵ ਸਿਰਜ ਦਿੰਦੀ ਹੈ, ਤੇ ਕਈ ਵਾਰ ਜਿਹੜੇ ਭੋਲੇ ਭਾਲੇ ਧਾਰਮਿਕ ਲੋਕ ਜਿਹੜੇ ਬਿਨਾਂ ਜਿਹੜੇ ਕੋਈ ਸ਼ੱਕ ਸ਼ੁਬੇ ਨਹੀਂ ਰੱਖਦੇ, ਉਹ ਵੀ ਉਸ ਦਾ ਅਸਰ ਕਬੂਲਦੇ ਨੇ। ਲੇਕਿਨ ਮੈਂ ਬਾਬਾ ਮਾਨੋ ਚਾਲ ਨੂੰ ਜਦੋਂ ਇੱਕ ਯੋਧੇ ਦੇ ਨਾਲ ਇਸ ਲੈਵਲ ਤੇ ਵੀ ਦੇਖਦਾ ਕਿ ਉਹਨਾਂ ਨੂੰ ਆਪਣਿਆਂ ਦੀ ਵੀ ਮੁਖਾਲਫਤ ਸਹਿਣੀ ਪਈ, ਕਿਉਂਕਿ ਉਹਨਾਂ ਨੇ ਸੰਤਾਂ ਨੂੰ ਸ਼ਹੀਦ ਵੀ ਮੰਨਿਆ। ਉਹਨਾਂ ਨੇ ਸਰਬੱਤ ਖਾਲਸੇ ਦੇ ਵਿੱਚ ਜਿਹੜਾ ਉਹਨਾਂ ਨੂੰ ਮੈਂਡੇਟ ਦਿੱਤਾ ਗਿਆ ਕਿ ਭਾਈ ਤੁਸੀਂ ਲੀਡ ਕਰਨਾ ਹੈ, ਉਹਨਾਂ ਨੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ। ਹੁਣ ਇਹ ਪਹਿਲਾ ਪਾਰਟ ਤਾਂ ਸੰਤਾਂ ਦੀ ਸ਼ਹਾਦਤ ਨੂੰ ਕਬੂਲ ਕਰਨਾ। ਦੂਸਰਾ ਮੈਂ ਸਮਝਦਾ ਵੀ ਬਾਬਾ ਮਾਨੋ ਚਾਲ ਦੇ ਸਾਹਮਣੇ ਜਿਹੜੀ ਇੱਕ ਵੱਡੀ ਹਰਡਲ ਸੀ ਵਿਦਨ ਪੰਥਕ ਧਿਰਾਂ ਦੇ, ਇੱਕ ਉਹ ਤਬਕਾ ਜਿਹੜਾ ਕਾਮਰੇਡਾਂ ਦਾ ਪ੍ਰਭਾਵ ਕਬੂਲਦਾ ਸੀ, ਜਿਹੜੇ ਕਾਮਰੇਡ ਅੱਜ ਤੱਕ ਵੀ ਮਗਰੋਂ ਨਹੀਂ ਲੱਥੇ ਹੈ। ਉਹ ਆਪਣੀ ਸੰਤਾਂ ਨਾਲ ਐਸੋਸੀਏਸ਼ਨ ਦੀ ਕਹਾਣੀ ਨੂੰ ਸੁਣਾ ਕੇ ਜਿਹੜਾ ਅੱਜ ਵੀ ਸਿੱਖਾਂ 'ਚ ਵੀ ਆਪਣਾ ਉਹ ਸੌਦਾ ਵੇਚਣ ਦੀ ਕੋਸ਼ਿਸ਼ ਕਰਦੇ ਨੇ ਤੇ ਆਪਣਾ ਕਾਮਰੇਡੀ ਕੰਮ ਵੀ ਕਰ ਜਾਂਦੇ ਨੇ ਵੀ ਉਹਨਾਂ ਨੇ ਖਾਲਿਸਤਾਨ ਦਾ ਵਿਰੋਧ ਕਰਨਾ। ਹੁਣ ਉਹ ਤਬਕਾ ਸੀ ਜਿਨ੍ਹਾਂ ਦਾ ਅੰਦਰ ਟਿੱਲ ਲੱਗਾ ਹੋਇਆ ਸੀ ਕਿ ਖਾਲਿਸਤਾਨ ਦਾ ਐਲਾਨਨਾਮਾ ਨਾ ਹੋਏ। ਉਹਨਾਂ ਨੇ ਕੋਈ ਧਾਰਮਿਕ ਕਾਰਡ ਲਈ, ਕੋਈ ਪਰਚੀਆਂ ਦੀ ਗੱਲ ਕੀਤੀ, ਕੋਈ ਹੋਰ ਗੱਲ ਕੀਤੀ ਕਿ ਭਾਈ ਇਹ ਜਿਹੜਾ ਇਹਦਾ ਐਲਾਨਨਾਮਾ ਮਤ ਕਰੋ, ਇਹ ਨਾ। ਉਹ ਅੱਜ ਵੀ ਆਪਣੀਆਂ ਲਿਖਤਾਂ 'ਚ ਕਹਿਣਗੇ ਜੀ ਉਹ ਖਾਲਿਸਤਾਨ ਦਾ ਐਲਾਨਨਾਮਾ ਫਲਾਣੇ ਨੇ ਕਰਾ। ਈਵਨ ਜਿਹੜਾ ਕੀ ਹੈ ਸੰਗਤ ਸਿੰਘ ਹਿਸਟੋਰੀਅਨ ਜਿਹਨੇ ਸਿਕਸ ਇਨ ਹਿਸਟਰੀ ਲਿਖਿਆ, ਬੜੀ ਚੰਗੀ ਕਿਤਾਬ ਹੈ। ਉਹਦੇ 'ਚ ਖਾਸ ਤੌਰ ਤੇ ਜਿਹੜੀ ਨਾਈਟਸ ਆਫ ਲੌਂਗ ਨਾਈਵਸ ਜੋ ਨਵੰਬਰ 84 ਦੀ ਸਿੱਖ ਨਸਲਕੁਸ਼ੀ ਔਰ ਦੂਸਰਾ ਉਹਦੇ ਨਾਲ ਰਿਲੇਟਡ ਕਾਫੀ ਇਨਸਾਈਡ ਇਨਫੋਰਮੇਸ਼ਨ ਹੈ, ਕਿਉਂਕਿ ਉਹ ਗਵਰਨਮੈਂਟ ਆਫੀਸਰ ਸੀ ਹਾਇਰ ਲੈਵਲ ਦਾ ਫੋਰਨ ਸਰਵਿਸ ਦਾ। ਪਰ ਉਹ ਵੀ ਆਪਣੀ ਕਿਤਾਬ ਜਦੋਂ ਖਾਲਿਸਤਾਨ ਦੇ ਐਲਾਨਨਾਮੇ ਦਾ ਜ਼ਿਕਰ ਹੁੰਦਾ ਤੇ ਉਹ ਕਹਿੰਦਾ ਜੀ ਇਹ ਤਾਂ ਬੂਟਾ ਸਿੰਘ ਨੇ ਲਿਖਵਾਇਆ ਤੇ ਇਹ ਫਲਾਣੇ ਨੇ ਲਿਖਵਾਇਆ ਤੇ ਢਿਮਕੇ ਨੇ ਲਿਖਵਾਇਆ। ਉਹ ਉਧਰ ਨੈਰੇਟਿਵ ਸੀ ਤੇ ਇਧਰ ਕਾਮਰੇਡਾਂ ਦਾ ਜ਼ੋਰ ਲੱਗਾ ਹੋਇਆ ਸੀ ਕਿ ਜੋ ਮਰਜ਼ੀ ਹੋ ਜਾਏ, ਕਿਉਂਕਿ ਕਾਮਰੇਡਾਂ ਦੇ ਢਾਂਚੇ ਦੇ ਵਿੱਚ ਖਾਲਿਸਤਾਨ ਫਿੱਟ ਨਹੀਂ ਹੁੰਦਾ। ਹੁਣ ਈਵਨ ਜਸਵੰਤ ਸਿੰਘ ਕੰਵਲ ਬਹੁਤ ਜ਼ਬਰਦਸਤ ਪੰਜਾਬੀ ਰਾਈਟਰ, ਨੋਵਲਿਸਟ, ਬੜਾ ਇਮਾਨਦਾਰ ਬੰਦਾ ਹੈ ਔਰ ਉਹਨਾਂ ਦੇ ਲੇਖ ਪੜ੍ਹੋ ਤਾਂ ਤੁਸੀਂ ਪੜ੍ਹਦੇ ਹੀ ਚਲੇ ਜਾਂਦੇ ਹੋ। ਉਹ ਸਰਕਾਰ ਨੂੰ ਵੀ ਬਹੁਤ ਚੰਗੀ ਤਰ੍ਹਾਂ ਸਮਝਦਾ ਸੀ ਕਿ ਭਾਈ ਜ਼ੁਲਮ ਦੀ ਕਹਾਣੀ ਵੀ, ਜੁਝਾਰੂਆਂ ਦਾ ਜਿਹੜਾ ਉਹ ਪੱਖ ਵੀ ਪੂਰਨਵਾੜਾ ਇਹੀ ਨਹੀਂ ਵੀ ਖਾਲਿਸਤਾਨੀ ਜੁਝਾਰੂਆਂ ਦਾ, ਉਸ ਤੋਂ ਪਹਿਲਾਂ ਨਕਸਲਾਈਟ ਮੂਵਮੈਂਟ ਦੇ ਵੇਲੇ ਵੀ ਉਸ ਦੀ ਲਿਖਤ ਕਿ ਕੋਈ ਉੱਠਿਓ ਸੂਰਮਾ, ਇੱਦਾਂ ਦਾ ਉਹਨਾਂ ਦਾ ਇੱਕ ਨਾਵਲ ਵੀ ਹੈ। ਔਰ ਇਹ ਸਾਰੇ ਜਿਹੜੇ ਨੇ, ਔਰ ਜਦੋਂ ਖਾਲਿਸਤਾਨ ਦਾ ਸ਼ੁਰੂ ਹੋ ਗਿਆ ਜਦ ਉਹ ਵੀ ਜਿੱਥੇ ਉਹਨਾਂ ਨੇ ਆਪਣੇ ਘਰ 'ਚ ਵੀ, ਹੁਣ ਤਾਂ ਉਹਨਾਂ ਦੇ ਅੱਗੋਂ ਟੱਬਰ ਦੇ ਜਿਹੜੇ ਵੀ ਨੇ ਉਹਨਾਂ ਨੇ ਜਿੰਦੇ ਸੁੱਖੇ ਦੀ ਤਸਵੀਰ ਲਾ ਦਿੱਤੀ ਹੈ, ਆਪਣੇ ਘਰ 'ਚ ਵੀ ਜਿੰਦੇ ਸੁੱਖੇ ਦੀ ਫੋਟੋ ਉਹਨਾਂ ਨੇ ਆਪਣੇ ਡਰਾਇੰਗ ਰੂਮ 'ਚ ਲਾਈ ਹੋਈ ਸੀ। ਲੇਕਿਨ ਲਿਖਤਾਂ ਦੇ ਵਿੱਚ ਅਨੰਦਪੁਰ ਮਤੇ ਤੋਂ ਤੁਰ ਕੇ ਉਹ ਅੱਗੇ ਨਹੀਂ ਸੀ ਵੱਧਦੇ। ਫਿਰ ਇਹੀ ਸੀ ਜੀ ਆਪਣੇ ਨਾਲ ਲਓ, ਉਹਨੂੰ ਵੀ ਲਓ, ਇਹਨੂੰ ਵੀ ਲਓ, ਵੱਧ ਅਧਿਕਾਰਾਂ ਦੀ ਗੱਲ ਇਹ ਉਹ। ਸੋ ਬਾਬਾ ਮਾਨੋ ਚਾਲ ਵੱਲੋਂ ਵਿਦਿਨ ਵੀ ਉਸ ਪ੍ਰੈਸ਼ਰ ਦੇ ਬਾਵਜੂਦ ਜੇ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਨਾ ਹੁੰਦਾ ਤਾਂ ਖਾਲਿਸਤਾਨ ਦਾ ਐਲਾਨਨਾਮਾ ਕਦੇ ਵੀ ਨਹੀਂ ਸੀ ਹੋਣਾ। ਕਿਉਂ? ਔਰ ਉਸ ਅਥਾਰਟੀ ਦੇ ਥੱਲੇ ਜਦੋਂ ਅਸੀਂ ਸਰਬੱਤ ਖਾਲਸਾ ਦੀ ਅਥਾਰਟੀ ਬਾਬਾ ਮਾਨੋ ਚਾਲ, ਔਰ ਫਿਰ ਇਹ ਠੀਕ ਹੈ ਕਿ ਜਿਹੜੇ ਸੰਘਰਸ਼ 'ਚ ਆਉਂਦੇ ਨੇ ਉਹਨਾਂ 'ਚ ਵੀ ਕੋਈ ਨਾ ਕੋਈ ਕਮਜ਼ੋਰ ਨਿਕਲਦਾ ਹੈ। ਵਸਨ ਸਿੰਘ ਜੱਫਰਵਾਲ ਵਰਗੇ ਕਰੈਕਟਰ ਵੀ ਨੇ, ਲੇਕਿਨ ਬਾਬਾ ਗੁਰਬਚਨ ਸਿੰਘ ਮਾਨੋ ਚਾਲ ਜਿਨ੍ਹਾਂ ਨੇ ਜੇ ਐਲਾਨਨਾਮਾ ਕੀਤਾ ਫਿਰ ਉਹ ਜੂਝੇ
ਔਰ ਅਖੀਰ ਵੇਲੇ ਜਦੋਂ ਆਲਮੋਸਟ ਬਹੁਤ ਨੁਕਸਾਨ ਹੋ ਚੁੱਕਾ ਸੀ, ਜਨਵਰੀ ਤੱਕ ਪਹੁੰਚਦੇ ਆ ਆਲਮੋਸਟ ਸਾਰੀ ਟੌਪ ਲੀਡਰਸ਼ਿਪ ਵਾਈਪ ਆਊਟ ਹੋ ਚੁੱਕੀ ਸੀ ਔਰ KP ਗਿੱਲ ਔਰ ਦੂਜਿਆਂ ਵੱਲੋਂ ਅਪੀਲਾਂ ਕੀਤੀਆਂ ਜਾ ਰਹੀਆਂ ਸੀ ਕਿ ਜੇ ਬਾਬਾ ਮਾਨੋਚਾਲ ਸਰੈਂਡਰ ਕਰ ਦੇਣ ਤੇ ਉਹਨਾਂ ਦੇ ਜਿਹੜੇ ਨੇ ਉਹ ਨਰਮੀ ਵਰਤੀ ਜਾਏਗੀ। ਜੇ ਉਹਨਾਂ ਨੇ ਜਵਾਬੀ ਦਿੱਤਾ ਸੀ ਕਿ ਮੈਂ ਜਿਹੜਾ ਸਰੈਂਡਰ ਨਹੀਂ, ਮੈਂ ਆਈਲ ਡਾਈ ਵਿਦ ਦਾ ਗਨ ਇਨ ਮਾਈ ਹੈਂਡ, ਮੈਂ ਲੜਦਾ ਸ਼ਹੀਦ ਹੋਵਾਂਗਾ। ਇਹ ਵੱਖਰੀ ਕਹਾਣੀ ਹੈ ਕਿ ਕਿਵੇਂ ਕਿਸ ਲੈਵਲ ਦੇ ਉੱਤੇ ਗੱਦਾਰੀ ਹੋਈ ਔਰ ਕਿਵੇਂ ਉਹਨਾਂ ਦੀ ਸ਼ਹਾਦਤ ਤੱਕ ਉਹ ਗੱਲ ਪਹੁੰਚੀ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਾਬਾ ਗੁਰਬਚਨ ਸਿੰਘ ਮਾਨੋਚਾਲ ਸਾਡੇ ਇਸ ਸੰਘਰਸ਼ ਦੇ ਪਿੱਲਰ ਨੇ। ਔਰ ਜਿਵੇਂ ਉਹਨਾਂ ਨੇ ਨਜ਼ਮਾਂ ਰਾਹੀਂ ਵੀ, ਅਸੀਂ ਜਦੋਂ ਨਵਾਂ ਸਾਲ ਸ਼ੁਰੂ ਹੁੰਦਾ ਹੈ, ਪਿਛਲੇ ਸਾਰੇ ਸਾਲਾਂ ਤੋਂ ਹੀ 10 ਸਾਲ ਤੋਂ ਅਸੀਂ ਉਹਨਾਂ ਦੀ ਨਜ਼ਮ ਦੇ ਨਾਲ ਹੀ ਨਵੇਂ ਸਾਲ ਨੂੰ ਜੀ ਆਇਆਂ ਕਹਿੰਦੇ। ਔਰ ਇੱਕ ਉਹਨਾਂ ਦੀ ਨਜ਼ਮ, ਹਾਲਾਂ ਉਹਨਾਂ ਦੇ ਉੱਤੇ ਇੱਕ ਨੇ ਬਹੁਤ ਖੂਬਸੂਰਤ ਕਪਲੇਟ ਸੀ ਇੱਕ ਵੀਰ ਦਾ ਲਿਖਿਆ ਹੋਇਆ, ਜਿਹਦੇ 'ਚ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦਿਆਂ ਕਿਹਾ, ਉਹਨਾਂ ਦੇ ਦੋਸਤ ਸਨ, ਛਾਤੀ ਨਾਲ ਅਸਾਲਟ ਲਾਈ ਵਿੱਚ ਹੱਥਾਂ ਦੇ ਮਾਲਾ, ਛਾਤੀ ਨਾਲ ਅਸਾਲਟ ਲਾਈ ਵਿੱਚ ਹੱਥਾਂ ਦੇ ਮਾਲਾ, ਸੀਨੇ ਅੰਦਰ ਕਵਿਤਾ ਉਪਜੇ ਸਿੱਖੀ ਸਦਕ ਨਿਰਾਲਾ। ਵਾਹ ਜੀ ਵਾਹ। ਔਰ ਬਾਬਾ ਮਾਨੋਚਾਲ ਨੇ ਸੰਤ ਪਿੰਡਾਂ ਵਾਲਿਆਂ ਨੂੰ ਉਹ ਇੰਤਹਾ ਪਿਆਰ ਕਰਦੇ ਸੀ ਔਰ ਸੰਤ ਵੀ ਉਹਨਾਂ ਨੂੰ ਕਰਦੇ ਸੀ। ਔਰ ਉਹਨਾਂ ਦੀ ਕਿ ਭਾਈ ਬਾਬਾ ਤੇਰੀ ਸੋਚ ਦੇ ਉੱਤੇ ਅਸੀਂ ਖੜੇ ਹਾਂ, ਉਹਨਾਂ ਨੂੰ ਸਮਰਪਿਤ ਇੱਕ ਨਜ਼ਮ ਜਿਹੜੀ ਬਾਬਾ ਮਾਨੋਚਾਲ ਨੇ ਲਿਖੀ, ਉਹ ਵੀ ਮੈਂ ਜਿਹੜੀ ਹੈ ਸੰਤਾਂ ਨੂੰ ਹੀ ਐਡਰੈਸ ਕੀਤੀ ਹੈ। ਉਹਨਾਂ ਨੇ, ਮੇਰੇ ਜਿਗਰੀ ਦੋਸਤਾ ਤੇਰਾ ਚਿਤਵਿਆ ਸੰਕਲਪ ਮੇਰੇ ਅੰਦਰ ਲੱਟ ਲੱਟ ਬਲ ਰਿਹਾ ਹੈ, ਤੇਰੇ ਸੁਪਨਿਆਂ ਨੂੰ ਸਾਕਾਰ ਕਰਨ ਦੀ ਖਾਤਰ ਅਸੀਂ ਆਪਣੇ ਅਰਮਾਨਾਂ ਨੂੰ ਸੂਲੀ ਤੇ ਟੰਗ ਦਿੱਤਾ ਹੈ। ਜਿਹੜੀ ਸ਼ਮਾ ਤੂੰ ਬਾਲ ਕੇ ਦੇ ਗਿਆ ਯਾਰਾ, ਉਹ ਭਾਂਬੜ ਬਣ ਮੱਚੀ ਤੇ ਅਸੀਂ ਉਸ ਨੂੰ ਪ੍ਰਚੰਡ ਕਰਨ ਦੇ ਵਾਸਤੇ ਆਪਣਾ ਖੂਨ ਤੇਲ ਦੀ ਥਾਂ ਤੇ ਪਾ ਰਹੇ ਹਾਂ। ਮੈਨੂੰ ਪਤਾ ਹੈ ਇੱਥੋਂ ਕਦੀ ਕੋਈ ਵਾਪਸ ਨਹੀਂ ਆਇਆ, ਜਿਸ ਜਹਾਨ ਨੂੰ ਤੂੰ ਤੁਰ ਗਿਆ ਯਾਰਾ, ਐ ਪਰ ਮੈਂ ਮਨ ਦੀ ਤਸੱਲੀ ਦੇਣੀ ਚਾਹੁੰਦਾ ਹਾਂ ਤੇ ਚਾਹੁੰਦਾ ਹਾਂ ਕਿ ਤੂੰ ਆ ਤੇ ਆ ਕੇ ਵੇਖ ਅੱਖੀਂ ਕਿ ਤੇਰੇ ਨਕਸ਼ੇ ਕਦਮਾਂ ਉੱਤੇ ਤੁਰ ਕੇ ਅਸੀਂ ਕਿੰਨਾ ਪੈਂਡਾ ਤੈਅ ਕਰ ਲਿਆ ਹੈ, ਤੇ ਨਾਲੇ ਵੇਖ ਕਿ ਘਰ ਘਰ ਵਿੱਚੋਂ ਪਤੰਗੇ ਕਿਵੇਂ ਸ਼ਮਾ ਤੋਂ ਕੁਰਬਾਨ ਹੋਣ ਲਈ ਆ ਰਹੇ ਨੇ। ਬਿਲਕੁਲ। ਤੇਰੀ ਸੋਚ ਤੇ ਤੇਰਾ ਸੰਕਲਪ ਮੇਰੇ ਕੋਲ ਹੈ ਤੇ ਕਸਮ ਤੂੰ ਵੀ ਕਦੇ ਦੂਰ ਨਹੀਂ ਹੋਇਆ। ਅਸੀਂ ਹਿਰਦੇ ਵਿੱਚ ਸਾਂਭ ਕੇ ਰੱਖੀ ਹੋਈ ਹੈ ਤੇਰੇ ਵਿਚਾਰਾਂ ਦੀ ਸੁੱਚੀ ਜਿਹੀ ਪੱਗ, ਉੱਚਾ ਹੋ ਕੇ ਵੀ ਤੂੰ ਨੀਵਿਆਂ ਨੂੰ ਯਾਰ ਆਖਿਆ ਸੀ, ਇਹੋ ਤਾਂ ਤੇਰੀ ਵਡਿਆਈ ਸੀ ਯਾਰਾ। ਬਿਲਕੁਲ। ਅਸੀਂ ਨੀਵੇਂ ਤੇ ਨਿਮਾਣੇ ਜ਼ਰੂਰ ਹਾਂ ਪਰ ਕਮੀਨੇ ਨਹੀਂ, ਯਾਰ ਦੀ ਪੱਗ ਨੂੰ ਦਾਗ ਨਹੀਂ ਲੱਗਣ ਦਿਆਂਗੇ, ਸੀਸ ਦਿਆ ਪਰ ਸਿਰ ਨਾ ਦਿਆ ਦੀ ਦੁਆ ਮੰਗਦੇ ਹਾਂ, ਆਜ਼ਿਜ਼ ਹੋ ਕੇ ਆਪਣੇ ਖੁਦਾ ਪਾਸੋਂ ਤੇ ਤੈਨੂੰ ਸਾਲਸ ਮੰਨ ਕੇ ਦੁਹਰਾਉਂਦਾ ਹਾਂ ਮੈਂ ਪ੍ਰਣ ਕਿ ਤੇਰੇ ਸੰਕਲਪ ਨੂੰ ਮੂਰਤੀਮਾਨ ਕਰਾਂਗੇ। ਵੈਰੀ ਬਿਊਟੀਫੁਲ। ਹੁਣ 30 ਵਰੇ ਪਹਿਲਾਂ ਉਹਨਾਂ ਨੇ ਇਹ ਐਡਰੈਸ ਕੀਤਾ ਸੀ, 30 ਵਰੇ ਤਾਂ ਉਹਨਾਂ ਨੂੰ ਸ਼ਹੀਦ ਹੋਇਆ ਹੋ ਗਏ। ਸੋ ਜਦੋਂ ਜੰਗ ਦੇ ਮੈਦਾਨ 'ਚ ਸੀ ਉਦੋਂ ਉਹਨਾਂ ਨੂੰ ਨਜ਼ਰ ਆ ਰਿਹਾ ਸੀ ਕਿ ਜੂਨ 84 ਤੋਂ ਬਾਅਦ ਕਿਵੇਂ ਘਰ ਘਰ ਚੋਂ ਪਤੰਗੇ ਨਿਕਲੇ ਨੇ ਸ਼ਮਾ ਤੋਂ ਕੁਰਬਾਨ ਹੋਣ ਲਈ। ਤਾਂ ਉਹ ਸੰਤਾਂ ਨੂੰ ਯਾਦ ਦਹਾਨੀ ਕਰਵਾ ਰਿਹਾ ਸੀ ਕਿ ਤੁਸੀਂ ਦੇਖ ਰਹੇ ਹੋਵੋਗੇ ਕਿ ਕਿਵੇਂ ਅਸੀਂ ਉਸ ਸੰਕਲਪ ਨੂੰ ਅੱਗੇ ਤੋਰਿਆ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ 30 ਵਰੇ ਬਾਅਦ, ਅਸੀਂ ਇਹੀ ਐਡਰੈਸ ਬਾਬਾ ਮਾਨੋਚਾਲ ਨੂੰ ਵੀ ਕਰਦੇ ਹਾਂ ਕਿ ਬਾਬਾ ਜੇ ਤੂੰ ਇਸ ਰਸਤੇ ਤੇ ਤੁਰਿਆ ਸੰਤ ਪਿੰਡਾਂ ਵਾਲਿਆਂ ਦੇ ਸੰਕਲਪ ਤੇ ਸੰਤ ਪਿੰਡਾਂ ਵਾਲੇ ਤੁਰੇ 10ਵੇਂ ਪਾਤਸ਼ਾਹ ਦੇ ਉਸ ਸੰਕਲਪ ਤੇ ਕਿ ਸਿਰ ਦਿੱਤਿਆਂ ਬਾਜ ਨਹੀਂ ਰਹਿਣਾ ਧਰਮ, ਸਿਰ ਦਿੱਤਿਆਂ ਬਾਜ ਨਹੀਂ ਰਹਿਣਾ। ਅੱਜ 30 ਵਰਿਆਂ ਬਾਅਦ ਪੰਜਾਬ ਦੀ ਧਰਤੀ ਤੇ ਵੀ ਖਾਲਿਸਤਾਨ ਦੇ ਪਰਚਮ ਝੂਲ ਰਹੇ ਨੇ। ਪੰਜਾਬ ਦੀ ਜਵਾਨੀ ਇੱਕ ਨਵੀਂ ਕਰਵਟ ਲੈ ਕੇ ਗੁਲਾਮੀ ਦੇ ਸੰਗਲ ਕੱਟਣ ਲਈ ਇਸ ਕਦਰ ਬੇਚੈਨ ਹੈ। ਔਰ ਜਿਵੇਂ ਨੌਜਵਾਨ ਇੱਕ ਦਿਨ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ, ਅਸੀਂ ਜੇਲਾਂ ਜੂਲਾਂ 'ਚ ਜ਼ਿੰਦਗੀ ਜਿਹੜੀ ਹੈ ਉਹ ਗਾਲਣ ਲਈ ਨਹੀਂ ਆਏ, ਅਸੀਂ ਸ਼ਹੀਦ ਹੋਣਾ। ਸਹੀ ਗੱਲ। ਸੋ ਇਹ ਜਿਹੜੀ ਸਪਿਰਿਟ ਹੈ, ਔਰ ਜੇ ਅਸੀਂ ਉਸ ਸਪਿਰਿਟ ਦੀ ਡਾਇਸਪੋਰਾ 'ਚ ਗੱਲ ਕਰੀਏ, ਅਸੀਂ ਪਿਛਲੇ ਦਿਨਾਂ 'ਚ ਹੀ ਨਿਊਯਾਰਕ ਦੇ ਵਿੱਚ ਉਸ ਕਾਰ ਰੈਲੀ 'ਚ ਜਲਵਾ ਦੇਖਿਆ। ਖਾਲਿਸਤਾਨ ਰੈਫਰੈਂਡਮ
ਲੰਡਨ, ਇਟਲੀ, ਫਰਾਂਸ, ਕੈਨੇਡਾ ਔਰ ਆਸਟ੍ਰੇਲੀਆ, ਥਾਂ ਜਿੱਥੇ ਖਾਲਿਸਤਾਨ ਦੇ ਝੰਡੇ ਝੂਲਦੇ ਨੇ, ਉਹ ਤਾਂ ਉੱਥੇ ਆਵਾਜ਼ ਦਬਾਉਣਾ ਚਾਹੁੰਦੇ ਸੀ। ਉਹ ਇਹ ਸਮਝਦੇ ਸੀ, ਔਰ ਜਿਸ ਕਿਸਮ ਦਾ ਵਰਤਾਰਾ ਜੂਨ 84 ਚ ਸੰਤ ਪਿੰਡਾਂ ਵਾਲਿਆਂ ਨੂੰ, ਜਨਰਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ ਨੂੰ ਸ਼ਹੀਦ ਕਰਕੇ, ਅਕਾਲ ਤਖਤ ਨੂੰ ਖੰਡਰਾਤ ਬਣਾ ਕੇ, ਪਾਰਲੀਮੈਂਟ ਦੇ ਗਲਿਆਰਿਆਂ 'ਚ ਇਹ ਸੀ ਕਿ ਸਿੱਖ ਤਾਂ ਪੜ੍ਹਦੇ ਸੀ ਰਾਜ ਕਰੇਗਾ ਖਾਲਸਾ, ਐਸੀ ਮਾਰ ਮਾਰੀ ਹੈ ਕਿ ਯਾਦ ਕਰੇਗਾ ਖਾਲਸਾ। ਲੇਕਿਨ ਅੱਜ ਜਦੋਂ ਅਸੀਂ ਬਾਬਾ ਮਾਨੋਚਾਲ ਦੀ ਸ਼ਹਾਦਤ ਤੋਂ ਵੀ 30 ਵਰ੍ਹੇ ਬਾਅਦ ਗੱਲ ਕਰ ਰਹੇ ਹਾਂ, ਅੱਜ ਹਿੰਦੂ ਤਵੀਆਂ ਨੂੰ ਹੀ ਪਿੱਸੂ ਪਏ ਹੋਏ ਨੇ। ਉਹਨਾਂ ਨੂੰ ਹੀ ਦਿੱਲੀ ਤੋਂ ਲੈ ਕੇ ਮੈਲਬਰਨ ਤੱਕ ਤੇ ਨਿਊਯਾਰਕ ਤੋਂ ਲੈ ਕੇ ਪੀਰੂ ਤੱਕ ਉਹਨਾਂ ਨੂੰ ਫਿਕਰ ਪਿਆ ਹੋਇਆ ਕਿ ਖਾਲਿਸਤਾਨ ਦੀ ਤਹਿਰੀਕ ਨੂੰ, ਜਿਹੜੀ ਕਿ ਬਿਲਕੁਲ ਪੂਰੀ ਇੱਕ ਤਾਕਤ ਦੇ ਨਾਲ ਵਾਪਸ ਐਮਰਜ ਹੋਈ ਹੈ, ਉਹਨਾਂ ਨੂੰ ਲੱਗਦਾ ਸੀ ਕੱਲ ਤੱਕ ਕਿ ਪੰਜਾਬ 'ਚ ਕੋਈ ਗੱਲ ਨਹੀਂ ਕਰਦਾ। ਹੁਣ ਉਹ ਕਹਿ ਰਹੇ ਨੇ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ। ਜਦੋਂ ਹੱਲ ਨਹੀਂ ਸੀ ਇਹਨਾਂ ਦਾ ਨੈਰੇਟਿਵ, ਉਦੋਂ ਵੀ ਸਮਝਦੇ ਸੀ ਕਿ ਹੁਣ ਇਹਨਾਂ ਨੂੰ ਇਹ ਹੈ ਕਿ ਜੀ ਆ ਗਏ ਇੱਧਰ ਆ ਗਏ ਉੱਧਰ ਆ ਗਏ, ਹਿੰਦੂ ਰਾਸ਼ਟਰ ਫਲਾਣਾ ਟਿਮਕਾ। ਔਰ ਅਸੀਂ ਇਹ ਵੀ ਕਹਿਣਾ ਚਾਹੁੰਦੇ ਹਾਂ, ਕਈ ਵਾਰ ਸਾਡੇ ਕੁਛ ਵੀਰ ਉੱਥੇ ਵੀ ਇਹ ਨੈਰੇਟਿਵ ਦਿੰਦੇ ਨੇ ਕਿ ਜੀ ਜੇ ਹਿੰਦੂ ਰਾਸ਼ਟਰ ਕੋਈ ਕਹਿ ਸਕਦਾ ਤੇ ਖਾਲਿਸਤਾਨ ਕਿਉਂ ਨਹੀਂ ਕਹਿ ਸਕਦਾ। ਇਹ ਠੀਕ ਹੈ ਵਕਤੀ ਤੌਰ ਤੇ ਆਰਗੂਮੈਂਟ, ਇਹ ਪਰ ਇਸ ਆਰਗੂਮੈਂਟ ਦੀਆਂ ਜੜ੍ਹਾਂ ਨਹੀਂ ਨੇ। ਹਿੰਦੂ ਰਾਸ਼ਟਰ ਬਣੇ ਨਾ ਬਣੇ, ਸੈਕੂਲਰ ਬਣੇ, ਗਾਂਧੀ ਰਾਸ਼ਟਰ ਬਣੇ, ਚੂਹਾ ਰਾਸ਼ਟਰ ਬਣੇ, ਬਾਂਦਰ ਰਾਸ਼ਟਰ ਬਣੇ, ਜਿਹੜਾ ਮਰਜ਼ੀ ਬਣੇ, ਇਹਦਾ ਕੋਈ ਤਾਲੁਕ ਨਹੀਂ ਹੈ। ਖਾਲਿਸਤਾਨ ਦਾ ਕਨਸੈਪਟ ਆਲਰੇਡੀ 3 ਸਦੀਆਂ ਤੋਂ ਜਿਹੜਾ ਇਨ ਗਰੀਬ ਸਿੱਖਨ ਕੋ ਦੇਉ ਪਾਤਸ਼ਾਹੀ ਇਹ ਯਾਦ ਰੱਖੇ ਹਮਰੀ ਗੁਰਿਆਈ, ਉਹ ਹਮੇਸ਼ਾ ਹੀ ਖਾਲਿਸਤਾਨ ਦਾ ਕਨਸੈਪਟ ਰਿਹਾ। ਖਾਲਸਾ ਬਾਦਸ਼ਾਹ ਜਾਂ ਬਾਗੀ, ਜਾਂ ਖਾਲਸਾ ਸੋਵਰਨਿਟੀ ਲਈ ਲੜ ਰਿਹਾ ਤੇ ਜਾਂ ਜਿਹੜਾ ਉਹ ਸ਼ਹੀਦ ਹੋਣ ਦੇ ਲਈ ਤੁਰਿਆ ਹੋਇਆ। ਔਰ ਬਾਗੀ ਹਮੇਸ਼ਾ ਬਾਗੀ ਦਾ ਰਸਤਾ ਸ਼ਹਾਦਤ ਦਾ ਹੁੰਦਾ ਹੈ। ਬਾਬਾ ਮਾਨੋਚਾਲ ਬੇਸ਼ੱਕ ਹਕੂਮਤ ਦੀਆਂ ਨਜ਼ਰਾਂ 'ਚ ਉਹੀ ਆਤੰਕਵਾਦੀ, ਅਲਗਾਵਵਾਦੀ, ਉਗਰਵਾਦੀ ਸੀ, ਪਰ ਉਹਨਾਂ ਨੇ ਖਾਲਿਸਤਾਨ ਦੀ ਸ਼ਮਾ ਨੂੰ ਪ੍ਰਚੰਡ ਕੀਤਾ। ਔਰ 30 ਵਰ੍ਹਿਆਂ ਬਾਅਦ ਅੱਜ ਫੇਰ ਇਹ ਖਾਲਿਸਤਾਨ ਦੀ ਸ਼ਮਾ ਦੁਨੀਆ ਦੇ ਕੋਨੇ-ਕੋਨੇ ਦੇ ਵਿੱਚ ਉਸ ਪੰਜਾਬ ਦੀ ਧਰਤੀ ਤੋਂ ਲੈ ਕੇ ਲੱਟ-ਲੱਟ ਬਲ ਰਹੀ ਹੈ। ਔਰ ਅੱਜ ਦਾ ਪ੍ਰੋਗਰਾਮ ਬਾਬਾ ਮਾਨੋਚਾਲ ਦੀ ਨਜ਼ਰ। ਬਿਲਕੁਲ ਜੀ, ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹੈ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ। ਸਾਡੇ ਫੋਨ ਨੰਬਰ ਰਾਹੀਂ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।